ਪਿੰਡ ਦੇ ਵਿੱਚ 10-10 ਗੁਰਦੁਆਰਾ ਸਾਹਿਬ, ਲੇਕਿਨ ਜਿੱਥੇ ਗੁਰੂ ਨਾਨਕ ਸਾਹਿਬ ਸਿੱਖੀ ਦਾ ਪ੍ਰਚਾਰ ਕਰਕੇ ਆਏ, ਜਿੱਥੇ ਨਿਸ਼ਾਨੀ ਪਈ ਆ ਉੱਥੋਂ ਨਿਸ਼ਾਨੀਆਂ ਲੈ ਆਓ, ਉੱਥੇ ਨਾ ਪ੍ਰਚਾਰ ਕਰੋ, ਉੱਥੇ ਤੱਕ ਸੀਮਿਤ ਰਹਿ ਜਾਓ। ਓਰੀਜਨਲ ਮੈਨੂਸਕ੍ਰਿਪਟ ਹੈ ਜਿਹੜੀ, ਉਹ ਪੰਜਾਬ ਆਉਣੀ ਚਾਹੀਦੀ ਹੈ, ਉਹਦੀ PDF ਪੰਜਾਬ ਆਉਣੀ ਚਾਹੀਦੀ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਿੰਘ ਸਾਹਿਬ ਜੀ ਨੇ ਕਿਹਾ ਕਿ ਦਾਸ ਦਾ ਪਿਛੋਕੜ ਸੈਯਦ ਹੈ, ਤੇ ਬੜੇ ਲੋਕ ਉਹਦੇ ਇਤਰਾਜ਼ਜਨਕ ਹੋਣਗੇ ਕਿ ਸੈਯਦ ਸ਼ਬਦ ਹੈ ਜਿਹੜਾ ਉਹ ਮੁਸਲਿਮ ਧਰਮ ਦੇ ਵਿੱਚ ਲਗਾਇਆ ਜਾਂਦਾ ਹੈ, ਉਹ ਸਿੱਖ ਧਰਮ ਦੇ ਵਿੱਚ ਕਿਉਂ ਆਇਆ ਤੇ ਕੌਣ ਲੈ ਕੇ ਆਇਆ? ਕਿਉਂਕਿ ਦਾਸ ਦੇ ਜਿਹੜੇ ਪੜਦਾਦਾ ਜੀ ਸੀ ਉਹ ਸੈਯਦ ਪ੍ਰਿਥੀਪਾਲ ਸਿੰਘ ਜੀ ਸੀ, ਸੰਤ ਸੈਯਦ ਪ੍ਰਿਥੀਪਾਲ ਸਿੰਘ ਜੀ, ਜਿਨ੍ਹਾਂ ਬਾਰੇ ਡਾਕਟਰ ਪਰਮਵੀਰ ਸਿੰਘ ਜੀ, ਜਸਬੀਰ ਸਿੰਘ ਸਰਨਾ ਜੀ, ਡਾਕਟਰ ਗੁਰਮੇਲ ਸਿੰਘ, ਹੋਰ ਜਿਹੜੀ ਸ਼ਖਸੀਅਤਾਂ ਨੇ ਜਾਣੂ ਨੇ ਕਿ ਸੈਯਦ ਪ੍ਰਿਥੀਪਾਲ ਸਿੰਘ ਜੀ ਕੌਣ ਸਨ। ਹੁਣ ਜਿਹੜੀ ਗੁਰੂ ਸਾਹਿਬ ਦੇ ਅੱਜ ਦਾ ਵਿਸ਼ਾ ਜਥੇਦਾਰ ਸਾਹਿਬ ਜੀ ਨੇ ਦਿੱਤਾ ਸੀ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਇਤਿਹਾਸ। ਹੁਣ ਪੰਜਾਬ ਤੋਂ ਬਾਹਰ ਅਨੇਕਾਂ ਸਿੱਖ ਵਸਦੇ ਨੇ, ਉਹਨਾਂ ਦੇ ਵਿੱਚ ਸਭ ਤੋਂ ਜਿਹੜੇ ਕਿ ਉੱਚ ਕੋਟੀ ਦੇ ਜਿਹੜੇ ਕਿ ਸ਼ੁੱਧ ਜਪਜੀ ਸਾਹਿਬ ਦਾ ਉਚਾਰਨ ਕਰਦੇ ਨੇ, ਡਾਕਟਰ ਪਰਮਵੀਰ ਸਿੰਘ ਜੀ ਨੂੰ ਪਤਾ ਹੈ, ਇਹਨਾਂ ਨੇ ਆਰਟੀਕਲ ਵੀ ਲਿਖਿਆ ਸੀ ਇਹਦੇ ਉੱਪਰ ਕਿ ਉਹ ਨੇ ਬਗਦਾਦ, ਇਰਾਕ, ਜੈਰੂਜ਼ਲਮ ਦੇ ਸਿੱਖ, ਸਾਊਦੀ ਅਰਬ ਦੇ ਸਿੱਖ। ਗੁਰੂ ਸਾਹਿਬ 927 ਹਿਜਰੀ ਦੇ ਵਿੱਚ ਅਰਬ ਜਾਂਦੇ ਨੇ। ਇਹਦਾ ਸਭ ਤੋਂ ਵੱਡਾ ਪ੍ਰਮਾਣ ਮਿਲਦਾ ਹੈ ਤਾਜੁਦੀਨ ਨਕਸ਼ਬੰਦੀ ਦੀ ਲਿਖਤ ਦੇ ਵਿੱਚ। ਇਹਦਾ ਸਭ ਤੋਂ ਵੱਡਾ ਪ੍ਰਮਾਣ ਮਿਲਦਾ ਹੈ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਦੇ ਵਿੱਚ। ਇਹਦਾ ਸਭ ਤੋਂ ਵੱਡਾ ਪ੍ਰਮਾਣ ਮਿਲਦਾ ਹੈ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚ। ਇਹਦਾ ਸਭ ਤੋਂ ਵੱਡਾ ਜਿਹੜਾ ਪ੍ਰਮਾਣ ਹੈ ਅੱਜ ਤੱਕ ਦਾ, ਉਹ ਮਿਲਦਾ ਹੈ ਮਿੱਠਨਕੋਟ ਨਾਮ ਦਾ ਇੱਕ ਪਿੰਡ ਹੈ, ਉੱਥੇ ਦੇ ਰਾਜੇ ਨੇ ਆਪ ਗੁਰੂ ਸਾਹਿਬ ਦੇ ਨਾਲ ਹੱਜ ਦੀ ਯਾਤਰਾ ਕੀਤੀ ਤੇ ਇੱਕ ਲਿਖਤ ਲਿਖੀ, ਉਹਦਾ ਨਾਮ ਅਬਦੁਲ ਰਹਿਮਾਨ ਸੀ, ਉਹਨੇ ਲਿਖੀ ਗੁਨਯਤ ਉਸਲਾਹੀਨ। ਉਹ ਗੁਨਯਤ ਉਸਲਾਹੀਨ ਲਿਖਤ ਦੇ ਵਿੱਚ ਉਹਨੇ ਕੱਲੀ ਕੱਲੀ ਗੱਲ ਲਿਖੀ ਕਿ ਗੁਰੂ ਸਾਹਿਬ ਉਰੇ ਆਏ, ਜਪਜੀ ਸਾਹਿਬ ਅਰਬਿਕ ਦੇ ਵਿੱਚ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਦਿੱਤਾ, ਕਾਜ਼ੀ ਰੁਕਨਦੀਨ ਜਿਹਨੂੰ ਕਿ ਉਹਨਾਂ ਨੇ ਸਿੱਖ ਧਰਮ ਦੇ ਪਹਿਲੇ ਸ਼ਹੀਦ ਦਾ ਦਰਜਾ ਦਿੱਤਾ ਹੈ। ਅੱਜ ਆਪਾਂ ਸਾਰਾ ਇਤਿਹਾਸ ਭੁੱਲ ਚੁੱਕੇ ਹਾਂ ਕਿ ਕਾਜ਼ੀ ਰੁਕਨਦੀਨ ਹੈ ਕੌਣ ਸੀ। ਕਾਜ਼ੀ ਰੁਕਨਦੀਨ ਉਹ ਸ਼ਖਸ ਸੀ ਜਿਨੇ ਕਿ ਗੁਰੂ ਸਾਹਿਬ ਦੇ ਨਾਲ ਮੱਕੇ ਦੀ ਪਰਿਕਰਮਾ ਦੇ ਵਿੱਚ 360 ਸਵਾਲ ਕੀਤੇ ਸੀ, ਜਿਹੜੇ ਅੱਜ ਹਰੇਕ ਗੁਰਸਿੱਖ ਦੇ ਮਨ ਦੇ ਵਿੱਚ ਨੇ। 360 ਸਵਾਲ ਕੀਤੇ ਤੇ ਗੁਰੂ ਸਾਹਿਬ ਨੇ ਕਿਹਾ ਜਪ ਸਤ ਕਰਤਾਰ, ਸਤ ਕਰਤਾਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਨਾਮ ਜਪਣਾ ਸ਼ੁਰੂ ਕਰ ਦਿੱਤਾ ਉਹਨੇ। ਆਖਿਰ ਦੇ ਵਿੱਚ ਜਦੋਂ ਉਹਦੀ ਗੱਲ ਅਮੀਰੇ ਮੱਕਾ ਤੱਕ ਪਹੁੰਚਾਈ ਗਈ ਨਾ ਕਿ ਕਾਜ਼ੀ ਰੁਕਨਦੀਨ ਤਾਂ ਆਪਣੇ ਦੀਨ ਤੋਂ ਫਿਰ ਗਿਆ, ਤਾਂ ਕਿਸੇ ਹੋਰ ਮਤਲਬ ਪੀਰ ਪੈਗੰਬਰ ਨਾਨਕ ਨਾਮ ਦੇ ਪੈਗੰਬਰ ਦਾ ਮੁਰੀਦ ਬਣ ਗਿਆ, ਮੱਕੇ ਦੀ ਜਿਹੜੀ ਮੱਕੇ ਦੀ ਉਹ ਰਖਵਾਲੀ ਹੈ ਉਹ ਨਹੀਂ ਕਰ ਰਿਹਾ। ਅਮੀਰੇ ਮੱਕਾ ਨੇ 8 ਹੁਕਮ ਜਾਰੀ ਕਰ ਦਿੱਤੇ, ਕਾਜ਼ੀ ਰੁਕਨਦੀਨ ਨੂੰ ਮਾਰ ਦਿੱਤਾ ਜਾਵੇ, ਇਹਦੀ ਸਾਰੀ ਜਿਹੜੀ ਜਾਇਦਾਦ ਉਹ ਜ਼ਬਤ ਕਰ ਲਿੱਤੀ ਜਾਵੇ, ਇਹਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਜਿਹੜੇ ਸਿੱਖ ਗੁਰੂ ਨਾਨਕ ਸਾਹਿਬ ਦੇ, ਜਿਹੜੇ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਮੁਰੀਦ ਬਣ ਗਏ ਨੇ, ਦੇਸ਼ ਚੋਂ ਕੱਢ ਦਿੱਤਾ ਜਾਵੇ, ਨਾਨਕ ਦੀ ਕੋਈ ਨਿਸ਼ਾਨੀ ਨਾ ਰਹਿਣ ਦਿਓ ਉਰੇ। ਤੇ ਇਸ ਦਾ ਹੁਣ ਕਹਿੰਦੇ ਨਿਸ਼ਾਨੀ, ਨਾਨਕ ਦੀ ਕੋਈ ਨਿਸ਼ਾਨੀ ਨਾ ਰਹਿਣ ਦਿਓ। ਭਾਈ ਗੁਰਦਾਸ ਜੀ ਲਿਖਦੇ ਨੇ ਧਰੀ ਨਿਸ਼ਾਨੀ ਕੌਸ ਕੀ ਮੱਕੇ ਅੰਦਰ ਪੂਜ ਕਰਾਈ। ਤਾਜੁਦੀਨ ਨਕਸ਼ਬੰਦੀ ਲਿਖਦਾ ਹੈ ਕਾਜ਼ੀ ਰੁਕਨਦੀਨ ਨੂੰ ਗੁਰੂ ਸਾਹਿਬ ਨੇ ਖੜਾਵਾਂ ਦਿੱਤੀਆਂ ਨਿਸ਼ਾਨੀ ਵਜੋਂ। ਮਿੱਠਨਕੋਟ ਲਿਖਦਾ ਹੈ ਕਿ ਗੁਰੂ ਸਾਹਿਬ ਨੂੰ ਖੜਾਵਾਂ ਦਿੱਤੀਆਂ। ਅਬਦੁਲ ਰਹਿਮਾਨ ਲਿਖਦਾ, ਖਵਾਜਾ ਜ਼ੈਨੁਲ ਆਬਦੀਨ ਲਿਖਦਾ ਹੈ। ਦਾਸ ਵੱਲੋਂ ਖੋਜ ਸ਼ੁਰੂ ਹੋਈ 2018 ਦੇ ਵਿੱਚ ਕਿ ਇੰਨਾ ਕੁਛ ਜੇਕਰ ਹੈਗਾ ਵਾ ਤੇ ਇਹਦਾ ਸਭ ਤੋਂ ਵੱਡਾ ਪ੍ਰਮਾਣ ਕੀ, ਉਹ ਚੀਜ਼ਾਂ ਹੈ ਕਿੱਥੇ ਨੇ। ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਚ ਕੁੱਜਾ ਵਾਂਗ ਮੁਸੱਲਾ ਧਾਰੀ। ਆਸਾ ਕਿੱਥੇ ਹੈ ਗੁਰੂ ਸਾਹਿਬ ਦਾ, ਕਿਤਾਬ ਕਿੱਥੇ ਹੈ ਗੁਰੂ ਸਾਹਿਬ ਦੀ। ਉਹਨੇ ਖਾਲਸਾ ਜੀ ਨੇ ਜ਼ਿਕਰ ਕੀਤਾ ਸੀ ਕਿ ਗੁਰੂ ਹਰਸਾਏ ਦੇ ਵਿੱਚ ਗਏ ਸੀ, ਉੱਥੋਂ ਦੀ ਸ਼ਾਇਦ ਪੋਥੀ ਸਾਹਿਬ ਚੋਰੀ ਹੋ ਚੁੱਕੀ ਹੈ। ਦਾਸ ਵੀ ਉਹਨਾਂ ਕੋਲ ਗਿਆ ਸੀ, ਉਹ ਵੀ ਕਹਿੰਦੇ ਪੋਥੀ ਸਾਹਿਬ ਚੋਰੀ ਹੋ ਚੁੱਕੀ ਹੈ। ਹੁਣ ਚਲੋ ਪੋਥੀ ਦਾ ਪਤਾ ਲੱਗ ਗਿਆ। ਆਸਾ ਕਿੱਥੇ ਹੈ ਗੁਰੂ ਸਾਹਿਬ ਦਾ। ਜਪਜੀ ਸਾਹਿਬ ਦਾ ਜਿਹੜਾ ਗੁਟਕਾ ਸਾਹਿਬ ਸੀ ਅਰਬਿਕ ਦੇ ਵਿੱਚ, ਉਹ ਕਿੱਥੇ ਹੈ ਗੁਰੂ ਸਾਹਿਬ ਦਾ। ਉਸ ਤੋਂ ਬਾਅਦ ਗੁਰੂ ਸਾਹਿਬ ਦਾ ਕੁੱਜਾ ਕਿੱਥੇ ਹੈ। ਕੁੱਜਾ ਜਾ ਕੇ ਮਿਲਿਆ ਨੇਪਾਲ ਦੇ ਵਿੱਚ। ਨੇਪਾਲ ਦੇ ਜਦੋਂ ਸਿੱਖਾਂ ਦੇ ਨਾਲ ਗੱਲ ਕੀਤੀ ਮੈਂ, ਕਹਿੰਦੇ ਖਾਲਸਾ ਜੀ ਇੱਕ ਗੱਲ ਦਾ ਗੁੱਸਾ ਨਾ ਕਰਿਓ, ਉਰੇ ਜਥੇਦਾਰ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਕੋਲ ਕੁੱਜਾ ਪਿਆ ਤੇ ਬਗਦਾਦ ਦੇ ਵਿੱਚ ਗੁਰੂ ਸਾਹਿਬ ਦਾ ਹੱਥ ਲਿਖਤ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਪਿਆ। ਉਹ ਮੰਨਦੇ ਨੇ ਕਿ ਗੁਰੂ ਸਾਹਿਬ ਦਾ, ਬਟ ਉਸ ਕਾਲ ਦਾ ਕਿ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਉੱਥੇ ਪਿਆ। ਉਹ ਕਹਿੰਦੇ ਸਾਡੇ ਕੁਝ ਸਾਲ ਪਹਿਲਾਂ ਉਹਨਾਂ ਕੋਲ ਸਕੋਲਰ ਗਏ ਜਿਹੜੇ ਕਿ ਉੱਥੇ ਮੁਸਲਿਮ ਸਕੋਲਰ ਸੀ, ਮਤਲਬ ਸਿੱਖ ਧਰਮ ਬਾਰੇ ਥੋੜ੍ਹੀ ਜਾਣਕਾਰੀ ਸੀ। ਉਹ ਕਹਿੰਦੇ ਅਸੀਂ ਇਹਨੂੰ ਪੰਜਾਬ ਭੇਜ ਦਿੰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਭੇਜ ਦਿੰਦੇ ਹਾਂ, SGPC ਕੋਲ ਭੇਜ ਦਿੰਦੇ ਹਾਂ,
ਲੇਕਿਨ ਉਹ ਜਦੋਂ ਉਸ ਬੰਦੇ ਨੇ ਮੇਰੇ ਨਾਲ ਗੱਲ ਕੀਤੀ ਨਾ, ਉਹ ਰੋ ਪਿਆ। ਕਹਿੰਦਾ ਤੁਸੀਂ ਕਹਿੰਦੇ ਹੋ ਕਿ ਸਾਡੇ ਤੋਂ ਨਿਸ਼ਾਨੀਆਂ ਲੈ ਜਾਓ, ਕਹਿੰਦਾ ਜਦ ਕਿ ਮੈਨੂੰ ਸ਼ਰਮ ਆਉਂਦੀ ਹੈ ਤੁਹਾਡੇ ਸਿੱਖਾਂ ਤੇ, ਤੁਹਾਨੂੰ ਆਉਣਾ ਚਾਹੀਦਾ ਸੀ ਕਿ ਜਿਹੜਾ ਤੁਹਾਡੇ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਸੀ ਉਹਨੂੰ ਤੁਸੀਂ ਸਾਡੇ ਵੱਲ ਲੈ ਕੇ ਆਂਦੇ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਜੁਗੋ ਜੁਗੋ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕੀਤਾ, ਉਹ ਉਰੇ ਲੈ ਕੇ ਆਂਦੇ ਤੁਸੀਂ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਉਰੇ। ਉਹ ਸਿੱਖ ਕਹਿ ਰਹੇ ਨੇ ਅੱਜ ਆਪਾਂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹਨਾਂ ਥਾਵਾਂ ਤੇ ਕਰ ਦਿੰਦੇ ਹਾਂ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਸਥਾਨਾਂ ਤੇ ਸੇਵਾ ਸੰਭਾਲ ਨਹੀਂ ਹੋ ਸਕਦੀ। ਪਿੰਡ ਦੇ ਵਿੱਚ 10-10 ਗੁਰਦੁਆਰਾ ਸਾਹਿਬ, ਲੇਕਿਨ ਜਿੱਥੇ ਗੁਰੂ ਨਾਨਕ ਸਾਹਿਬ ਸਿੱਖੀ ਦਾ ਪ੍ਰਚਾਰ ਕਰਕੇ ਆਏ, ਜਿੱਥੇ ਨਿਸ਼ਾਨੀ ਪਈ ਆ ਉੱਥੋਂ ਨਿਸ਼ਾਨੀਆਂ ਲੈ ਆਓ, ਉੱਥੇ ਨਾ ਪ੍ਰਚਾਰ ਕਰੋ, ਉੱਥੇ ਤੱਕ ਸੀਮਿਤ ਰਹਿ ਜਾਓ। ਉਹ ਘਰੇ ਆਏ, ਜਪਜੀ ਸਾਹਿਬ ਦੇ ਗੁਟਕਾ ਸਾਹਿਬ ਦੇ ਦਾਸ ਨੂੰ ਦਰਸ਼ਨ ਕਰਾਏ। ਹੁਣ ਕੀ ਸੀ ਜਿਹੜਾ ਗੁਟਕਾ ਸਾਹਿਬ ਪਰਮਵੀਰ ਸਿੰਘ ਜੀ, ਉਹਦਾ ਮੈਂ PDF ਥੋੜਾ ਜਿਹਾ ਬਣਾਇਆ। ਉਹ PDF ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਗੁਰੂ ਸਾਹਿਬ ਦੀ ਅਰਬ ਦੀ ਲਿਖਤਾਂ ਨੇ, ਦਾਸ ਕੋਲ ਬੜੀਆਂ ਲਿਖਤਾਂ ਪਈਆਂ ਨੇ, ਕਿਉਂਕਿ ਪੜਦਾਦਾ ਜੀ ਇੱਕ ਮੁਸਲਿਮ ਸਕਾਲਰ ਸੀ, ਮੀਨਾ ਯੂਨੀਵਰਸਿਟੀ ਦੇ ਵਿੱਚ ਖੋਜ ਕਰਦੇ ਸੀ, ਲੇਕਿਨ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਉੱਥੋਂ ਇੱਕ ਖਜ਼ੀਰਾ ਮਿਲ ਗਿਆ ਬਹੁਤ ਵੱਡਾ, ਜਿਸ ਕਰਕੇ ਉਹ ਸਿੱਖ ਬਣ ਗਏ। ਸਿੱਖ ਬਣਨ ਤੋਂ ਬਾਅਦ ਵੀ ਉਹਨਾਂ ਨੇ ਅਨੇਕਾਂ ਪੰਥ ਦੇ ਵਿੱਚ ਕਾਰਜ ਕੀਤੇ, ਜਿਵੇਂ ਕਿ UK ਦਾ ਜਿਹੜਾ ਸਾਊਥ ਹਾਲ ਦਾ ਗੁਰਦੁਆਰਾ ਸਾਹਿਬ ਆ, ਉਹ ਸੁਸ਼ੋਭਿਤ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਦੀ ਓਪਨਿੰਗ ਵੀ ਉਹਨਾਂ ਨੇ ਕੀਤੀ। ਹੁਣ ਇਹ ਗੱਲ ਸੀ ਕਿ ਜਿਹੜੇ ਪੜਦਾਦਾ ਜੀ ਨੇ ਇਤਿਹਾਸ ਖੋਜਿਆ ਉਹ ਪ੍ਰਿੰਟ ਹੋ ਚੁੱਕਿਆ ਸੀ। ਡਾਕਟਰ ਪਰਮਵੀਰ ਸਿੰਘ, ਜਸਬੀਰ ਸਿੰਘ ਸਰਨਾ, ਨਿਸ਼ਾਨ ਸਿੰਘ ਆਸਟ੍ਰੇਲੀਆ, ਭਗਵਾਨ ਸਿੰਘ ਖੋਜੀ, ਮਤਲਬ ਅਨੇਕਾਂ ਜਿਹੜੇ ਵਿਦਵਾਨ ਉਰੇ ਬੈਠੇ ਨੇ, ਸਾਰਿਆਂ ਨੇ ਉਸ ਦੇ ਉੱਪਰ ਇੱਕ ਨਾ ਇੱਕ ਗੱਲ ਕੀਤੀ, ਵਿਚਾਰ ਕੀਤਾ। ਪਰ ਕਦੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਓਰੀਜਨਲ ਮੈਨੂਸਕ੍ਰਿਪਟ ਪੰਜਾਬ ਲਿਆਈ ਜਾਵੇ। ਜਿਹੜੀ ਓਰੀਜਨਲ ਮੈਨੂਸਕ੍ਰਿਪਟ ਹੈ ਜਿਹੜੀ ਉਹ ਪੰਜਾਬ ਆਉਣੀ ਚਾਹੀਦੀ ਹੈ, ਉਹਦੀ PDF ਪੰਜਾਬ ਆਉਣੀ ਚਾਹੀਦੀ ਹੈ। ਅਤੇ ਇਹਦੇ ਲਈ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਦਾਸ ਕੋਲ ਪ੍ਰਮਾਣ ਹੈਗੇ ਨੇ ਕਿ ਉਹਨਾਂ ਕੋਲ ਮੈਨੂਸਕ੍ਰਿਪਟ ਹੈਗੀ ਹੈ, ਉੱਥੇ ਦੇ ਬੰਦਿਆਂ ਨਾਲ ਜਿਹੜੇ ਹੈਗੇ ਨੇ ਸਿੱਖ, ਉਹਨਾਂ ਨਾਲ ਵੀ ਕੰਟੈਕਟ 'ਚ ਹੈਗੇ ਆ, ਕਿ ਇੱਕ ਟੀਮ ਬਣਾਈ ਜਾਵੇ ਜਿਹਦੇ ਵਿੱਚ ਯੂਥ ਹੈ ਜਿਹੜਾ। ਹੁਣ ਸਤਿੰਦਰ ਸਿੰਘ ਜੀ ਨੇ ਬੇਨਤੀ ਕੀਤੀ ਸੀ ਕਿ ਯੂਥ ਜੁੜਨਾ ਚਾਹੀਦਾ ਇਸ ਕਾਨਫਰੰਸ ਦੇ ਨਾਲ। ਇੱਕ ਯੂਥ ਦੀ ਟੀਮ ਬਣਾਈ ਜਾਵੇ ਜਿਹਦੇ ਵਿੱਚ ਯੂਥ ਪਹਿਲਾਂ ਖੋਜ ਕਰੇ, ਫਿਰ ਉਹਨਾਂ ਨੂੰ ਜਿਹੜੇ ਮਹਾਨ ਵਿਦਵਾਨ ਸਾਡੇ ਬੈਠੇ ਨੇ ਉਹ ਉਹਨੂੰ ਰੈਕਟੀਫਾਈ ਕਰਨ ਜੇ ਕੋਈ ਗਲਤੀ ਆ, ਕਿਉਂਕਿ ਯੂਥ ਨੂੰ ਜਿਹੜੇ ਨਵੀਂ ਚੀਜ਼ਾਂ ਮਿਲਦੀਆਂ ਨੇ ਉਸ 'ਤੇ ਖੋਜ ਕਰਕੇ ਰੱਖਦੇ ਨੇ ਬੇਸਿਕਲੀ, ਕਿਉਂਕਿ ਵਿਦਵਾਨਾਂ ਕੋਲ ਬਹੁਤ ਪੁਰਾਤਨ ਜਾਣਕਾਰੀ ਆ। ਇਸ ਲਈ ਅਸੀਂ ਇਹਨਾਂ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ, ਲੇਕਿਨ ਇਹਨਾਂ ਦੇ ਅੰਡਰ ਕੰਮ ਜ਼ਰੂਰ ਕਰ ਸਕਦੇ ਹਾਂ, ਇਹਨਾਂ ਦੇ ਨਾਲ ਰਹਿ ਕੇ ਕੰਮ ਜ਼ਰੂਰ ਕਰ ਸਕਦੇ ਹਾਂ। ਇਹਦਾ ਸਾਨੂੰ ਮੌਕਾ ਦਿੱਤਾ ਜਾਵੇ, ਯੂਥ ਦੀ ਇੱਕ ਟੀਮ ਬਣਾਈ ਜਾਵੇ, ਬਾਅਦ ਦੇ ਵਿੱਚ ਮਹਾਨ ਜਿਹੜੇ ਵਿਦਵਾਨ ਨੇ ਉਹਨਾਂ ਤੋਂ ਦੀ ਰੈਕਟੀਫਿਕੇਸ਼ਨ ਕਰਵਾਉਣੀ ਚਾਹੀਦੀ ਹੈ ਕਿ ਕੀ ਗਲਤ ਹੈ ਕੀ ਸਹੀ ਹੈ, ਅਤੇ ਫਿਰ ਉਹਦੇ ਵਿੱਚ ਵਿਦਵਾਨ ਆਪਣੀ ਖੋਜ ਕਰਨ ਕਿ ਕੀ ਹੋਰ ਐਡ ਹੋਣਾ ਚਾਹੀਦਾ ਹੈ। ਬਾਅਦ ਦੇ ਵਿੱਚ ਜਦੋਂ ਖੋਜ ਸੰਪੂਰਨ ਹੋ ਜਾਏ, ਜਥੇਦਾਰ ਸਾਹਿਬ ਆਪ ਪੜ੍ਹਨ, ਕਿਉਂਕਿ ਜਥੇਦਾਰ ਸਾਹਿਬ ਸਾਡੇ ਪੰਥ ਦੇ ਸਭ ਤੋਂ ਵੱਡੇ ਖੋਜੀ ਨੇ। ਅਤੇ ਇਹ ਗੱਲ ਜਥੇਦਾਰ ਸਾਹਿਬ ਜੀ ਬੇਨਤੀ ਹੈ ਕਿ ਇਸ 'ਤੇ ਜ਼ਰੂਰ ਤੁਸੀਂ ਵਿਸ਼ਾ ਰੱਖਣਾ ਇੱਕ ਦਿਨ। ਅਤੇ ਦਾਸ ਇਸੀ ਸ਼ਬਦਾਂ ਦੇ ਨਾਲ ਸਮਾਪਤੀ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।